ਤੇ ਪਾਕਿਸਤਾਨ ਕਿੰਨੀ ਵਾਰੀ ਆਏ ਹੋ? ਪਹਿਲੀ ਵਾਰੀ ਆਏ ਆ। ਪਹਿਲੀ ਵਾਰੀ। ਜਿਹੜੇ ਪਹਿਲੀ ਵਾਰੀ ਆਉਂਦੇ ਉਹਨਾਂ ਦੇ ਚਿਹਰੇ ਤੋਂ ਸਮਾਈਲ ਦੱਸ ਦਿੰਦੀ ਹੈ ਪਹਿਲੀ ਵਾਰੀ ਆਏ। ਹਾਂਜੀ ਬਿਲਕੁਲ ਬਿਲਕੁਲ। ਮਤਲਬ ਕਿ ਦਿਲ ਦੇ ਵਿੱਚ ਇੰਨੀਆਂ ਜਿਹੜੀਆਂ ਸਦਰਾਂ ਨੇ ਨਾ, ਜੋ ਅਸੀਂ ਸ਼ਬਦਾਂ ਵਿੱਚ ਜਿਹੜੀਆਂ ਭਾਵਨਾਵਾਂ ਸਾਡੀਆਂ ਉਹ ਬਿਆਨ ਨਹੀਂ ਕਰ ਸਕਦੇ। ਅਸੀਂ ਜਿਸ ਦਿਨ ਆਏ ਸਾਂ ਨਾ, ਸਾਡੀਆਂ ਅੱਖਾਂ ਵਿੱਚ ਨੀਰ ਵਹਿੰਦਾ ਸੀ ਕਿ ਸਾਨੂੰ ਪਾਕ ਸਾਡੇ ਕਿ ਬਾਬੇ ਨਾਨਕ ਨੇ ਸਾਨੂੰ ਮੌਕਾ ਦਿੱਤਾ ਇੱਥੇ। ਮੈਨੂੰ ਤੁਸੀਂ ਇਹ ਦੱਸੋ ਕਿ ਪਾਕਿਸਤਾਨ ਦੇ ਲੋਕਾਂ ਦੇ ਬਾਰੇ 'ਚ ਤੁਹਾਡੇ ਕੀ ਵਿਊਜ਼ ਨੇ? ਮਤਲਬ ਕਿ ਇੰਨਾ ਕੁ ਪਿਆਰ ਨੇ ਇੱਥੇ ਲੋਕਲ ਪਬਲਿਕ ਨਾਲ ਵੀ ਮਿਲਦੇ ਆ। ਮਤਲਬ ਕਿ ਜਦੋਂ ਉਹ ਕਹਿੰਦੇ ਆ ਨਾ, ਜਦੋਂ ਅਸੀਂ ਇੰਡੀਆ ਤੋਂ ਆਏ ਆ, ਉਹ ਸਾਡੇ ਨਾਲ ਫੋਟੋ ਕਰਾਉਂਦੇ ਨੇ। ਸਾਨੂੰ ਨੂੰ ਇੰਨਾ ਆਪਣਾਪਨ ਫੀਲ ਹੁੰਦਾ ਹੈ, ਇੰਨੀ ਮੁਹੱਬਤ ਦਿੰਦੇ ਨੇ। ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਅਸਲਾਮ ਅਲੈਕੁਮ। ਤੁਸੀਂ ਵੇਖ ਰਹੇ ਹੋ ਇੰਡੋਜ਼ ਟੀਵੀ ਆਸਟ੍ਰੇਲੀਆ ਤੇ ਮੈਂ ਤੁਹਾਡਾ ਮੇਜ਼ਬਾਨ ਨਾਸਿਰ ਅਲੀ। ਟੀਮ ਇੰਡੋਜ਼ ਟੀਵੀ ਵੱਲੋਂ ਗੁਰਪੁਰਬ ਦੀਆਂ ਬਹੁਤ-ਬਹੁਤ ਵਧਾਈਆਂ ਹੋਣ। ਸਾਡੇ ਨਾਲ ਨਾ ਸਿਰਫ ਪਾਕਿਸਤਾਨ ਦੇ ਸਿੱਖ ਯਾਤਰੀ ਬਲਕਿ ਪੂਰੀ ਦੁਨੀਆ ਦੇ ਸਾਰੇ ਸਿੱਖ ਯਾਤਰੀ ਬਾਬੇ ਦੀ ਧਰਤੀ ਤੇ ਪਾਕਿਸਤਾਨ 'ਚ ਮੌਜੂਦ ਨੇ। ਸਿਰਫ ਸਿੱਖ ਨਹੀਂ, ਹਰ ਧਰਮ ਦੇ ਲੋਕ ਜਿਹੜੇ ਬਾਬੇ ਨੂੰ ਮੰਨਦੇ ਨੇ ਉਹ ਇੱਥੇ ਆ ਰਹੇ ਨੇ, ਮੱਥਾ ਟੇਕ ਰਹੇ ਨੇ, ਗੁਰਪੁਰਬ ਦਾ ਆਨੰਦ ਲੈ ਰਹੇ ਨੇ। ਸਾਡੇ ਨਾਲ ਵੀ ਇੱਕ ਫੈਮਿਲੀ ਮੌਜੂਦ ਨੇ ਜਿਹੜੇ ਕਿ ਵਿਦੇਸ਼ ਕੰਟਰੀ 'ਚ ਆਏ ਨੇ। ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਪੁੱਛਦੇ ਹਾਂ ਕਿ ਉਹਨਾਂ ਦੇ ਜਿਹੜੇ ਵਿਚਾਰ ਹੈਗੇ ਨੇ ਉਹ ਆਪਣੇ ਚੈਨਲ ਦੇ ਜ਼ਰੀਏ, ਆਪਣੀ ਟਰਾਂਸਮਿਸ਼ਨ ਦੇ ਜ਼ਰੀਏ ਤੁਹਾਡੇ ਨਾਲ ਸਾਂਝੇ ਕਰਦੇ ਹਾਂ। ਹਾਂਜੀ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਨਮਸਕਾਰ, ਸਲਾਮ ਅਲੈਕਮ, ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਡਮ ਕੀ ਨਾਮ ਹੈ ਤੁਹਾਡਾ? ਹਾਂਜੀ, ਮੇਰਾ ਨਾਮ ਕਿਰਨ ਕੌਰ ਘੁੰਮਣ। ਠੀਕ ਹੈ, ਕਿਰਨ ਕੌਰ ਘੁੰਮਣ। ਠੀਕ ਹੈ, ਤੇ ਤੁਹਾਡਾ? ਮੇਰਾ ਨਾਮ ਮਨਜੀਤ ਕੌਰ ਗਿੱਲ। ਠੀਕ ਹੈ, ਤੁਹਾਡਾ? ਸਵਰਨਜੀਤ ਕੌਰ ਗਿੱਲ। ਯਾਨੀ ਕਿ ਤਿੰਨੇ ਜੱਟ ਹੀ ਹੋ। ਸਾਡੇ ਵੀ ਇੱਥੇ ਘੁੰਮਣ, ਜੱਟ, ਗਿੱਲ, ਸੰਧੂ, ਇਹ ਜੱਟਾਂ ਦੀਆਂ ਗੋਦਾਂ ਹੈਗੀਆਂ ਨੇ ਸਾਡੇ ਇੱਥੇ। ਤੇ ਪਾਕਿਸਤਾਨ ਕਿੰਨੀ ਵਾਰੀ ਆਏ ਹੋ? ਪਹਿਲੀ ਵਾਰੀ ਆਏ ਆ। ਪਹਿਲੀ ਵਾਰੀ। ਜਿਹੜੇ ਪਹਿਲੀ ਵਾਰੀ ਆਉਂਦੇ ਉਹਨਾਂ ਦੇ ਚਿਹਰੇ ਤੋਂ ਸਮਾਈਲ ਦੱਸ ਦਿੰਦੀ ਹੈ ਪਹਿਲੀ ਵਾਰੀ ਆਏ। ਹਾਂਜੀ ਬਿਲਕੁਲ ਬਿਲਕੁਲ। ਮਤਲਬ ਕਿ ਦਿਲ ਦੇ ਵਿੱਚ ਇੰਨੀਆਂ ਜਿਹੜੀਆਂ ਸਦਰਾਂ ਨੇ ਨਾ, ਜੋ ਅਸੀਂ ਸ਼ਬਦਾਂ ਵਿੱਚ ਜਿਹੜੀਆਂ ਭਾਵਨਾਵਾਂ ਸਾਡੀਆਂ ਉਹ ਬਿਆਨ ਨਹੀਂ ਕਰ ਸਕਦੇ। ਮੈਂ 10-12 ਸਾਲ ਦੀ ਸੀ ਜਦੋਂ ਦਾ ਮੇਰੇ ਅੰਦਰ ਤਾਂਘ ਉੱਠੀ ਕਿ ਮੈਂ ਪਾਕਿਸਤਾਨ ਜਾਣਾ, ਕਿਉਂਕਿ ਇੱਕ ਤੇ ਬਾਬੇ ਨਾਨਕ ਦੀਆਂ ਸਾਖੀਆਂ ਸੁਣੀ ਦੀਆਂ, ਸਾਡੇ ਹੋਰ ਗੁਰੂਆਂ ਦੇ ਗੁਰਦੁਆਰਾ ਸਾਹਿਬ ਇੱਥੇ ਨੇ, ਪੇਰੈਂਟਸ ਕੋਲੋਂ ਸਾਖੀਆਂ ਸੁਣੀਆਂ, ਤੇ ਬਾਕੀ ਸਾਡੇ ਵੱਡੇ ਵਡੇਰੇ ਇੱਥੋਂ ਨੇ। ਮੇਰੇ ਦਾਦਾ ਜੀ ਜਿਹੜੇ ਉਹ ਗੰਜਿਆਂ ਲਈ ਸਿਆਲਕੋਟ ਦੇ ਜਨਮ, ਮੇਰੀ ਮੰਮੀ ਸ਼ੇਖੂਪੁਰਾ ਦੇ ਨੇ, ਤੇ ਉਹ ਸਾਰੇ ਬਾਹਰ ਦੇ ਵਿੱਚ ਉਸ ਤਰਫ ਗਏ ਸਨ। ਪਰ ਛੋਟੀ ਹੁੰਦੀ ਨੇ ਕਹਾਣੀਆਂ ਸੁਣ ਕੇ ਸੋਚਿਆ ਕਿ ਮੈਂ ਵੀ ਆਪਣੇ ਦਾਦੇ ਦੇ ਜਗ੍ਹਾ ਤੇ ਜ਼ਰੂਰ ਜਾਣਾ ਹੈ, ਤੇ ਬੜੀ ਮਨ ਵਿੱਚ ਤਾਂਘ ਸੀ। ਪਰ ਉੱਡ ਕੇ ਨਹੀਂ ਸੀ ਆਉਣਾ, ਬਾਰਡਰ ਦੇ ਰਾਹੀਂ ਆਉਣਾ ਸੀ, ਤੇ ਬਾਰਡਰ ਦੇ ਰਾਹੀਂ ਆਉਣ ਦਾ ਕੋਈ ਰਸਤਾ ਨਹੀਂ ਸੀ ਬਣਦਾ ਪਿਆ, ਕਿਉਂਕਿ ਗਵਰਨਮੈਂਟਾਂ ਦੇ ਆਪਣੇ ਮਸਲੇ ਹੁੰਦੇ ਨੇ। ਤੇ ਹੁਣ ਅਸੀਂ ਪੰਜਾਬ ਰੇਡੀਓ ਦੇ ਨਾਲ ਆਏ ਆ ਟੂਰ ਲੈ ਕੇ। ਇਹ ਲੰਡਨ ਦੇ ਵਿੱਚ ਹੈ ਪੰਜਾਬ ਰੇਡੀਓ, ਤੇ ਇਹ ਸਾਨੂੰ ਟੂਰ ਲੈ ਕੇ ਆਏ ਨੇ ਸਾਡੇ ਖਾਲਦ ਭਾਈ ਸਾਹਿਬ। ਜਦੋਂ ਸਾਨੂੰ ਪਤਾ ਲੱਗਿਆ ਕਿ ਸਾਡੇ ਖਾਲਦ ਭਾਈ ਸਾਹਿਬ ਇੰਡੀਆ ਤੋਂ ਸਾਨੂੰ ਇੱਧਰ ਲੈ ਕੇ ਆਉਂਦੇ ਨੇ, ਤੇ ਅਸੀਂ ਆਏ। ਇਹ ਮੇਰੇ ਨਾਲ ਦੋਵੇਂ ਸਿੱਧੀਆਂ ਆਈਆਂ ਨੇ ਤੇ ਮੈਂ ਇੰਡੀਆ ਰਾਹੀਂ ਇੱਥੇ ਆਈ ਆ। ਮਤਲਬ ਕਿ ਬਾਬੇ ਨਾਨਕ ਦੀ ਧਰਤੀ ਤੇ ਆਉਂਦਾ ਇਸ ਤਰ੍ਹਾਂ ਸੀ ਕਿ ਜਿਵੇਂ ਬਾਬਾ ਨਾਨਕ ਪੈਂਡਾ ਕੀਤਾ ਹੈ, ਜਿਹੜਾ ਪੈਂਡਾ ਪੈਦਲ ਕੀਤਾ ਹੈ, ਅਸੀਂ ਵੀ ਉਸੇ ਤਰ੍ਹਾਂ ਚੱਲ ਕੇ ਜਾਈਏ ਇਸ ਧਰਤੀ ਤੇ ਉਸ ਧਰਤੀ ਨੂੰ ਜਾ ਕੇ ਨਮਸਕਾਰ ਕਰੀਏ। ਪਰ ਇੱਕ ਗੱਲ ਹੋਰ ਜ਼ਰੂਰ ਕਹਿਣਾ ਚਾਹਾਂਗੀ, ਜਿੱਥੇ ਵੀ ਮੈਨੂੰ ਵਿਸ਼ਵ ਦੇ ਵਿੱਚ ਆਪਣੀਆਂ ਸੰਗਤਾਂ ਸੁਣ ਰਹੀਆਂ ਨੇ, ਮਤਲਬ ਸਾਡੇ ਮਨ ਦੇ ਵਿੱਚ ਨਾ ਇੱਕ ਵਹਿਮ, ਇੱਕ ਡਰ ਪਾਇਆ ਗਿਆ ਹੈ। ਈਵਨ ਕਿ ਵੀਜ਼ਾ ਲੱਗਣ ਤੋਂ ਬਾਅਦ, ਟਿਕਟ ਲੈਣ ਤੋਂ ਬਾਅਦ ਵੀ ਕਹਿੰਦੇ ਸਨ ਨਾ ਜਾਇਓ, ਇਸ ਤਰ੍ਹਾਂ ਹੋ ਜਾਏਗਾ, ਉਸ ਤਰ੍ਹਾਂ ਹੋ ਜਾਏਗਾ। ਸਾਡੇ ਮਨ 'ਚ ਵੀ ਕਿਤੇ ਨਾ ਕਿਤੇ ਨਾ ਡਰ ਸੀ। ਪਰ ਇੱਥੇ ਆ ਕੇ ਇਸ ਤਰ੍ਹਾਂ ਲੱਗਿਆ ਹੈ ਕਿ ਇਹ ਸਭ ਵਹਿਮ ਹੈ, ਅਸੀਂ ਇੱਕ ਆ। ਸਿਰਫ ਇੱਕ ਨਾ ਬਾਰਡਰ, ਇੱਕ ਪੇਪਰ ਕਾਰਵਾਈ ਹੈ, ਇਸ ਤੋਂ ਵੱਧ ਹੋਰ ਕੁਝ ਵੀ ਨਹੀਂ। ਮਤਲਬ ਕਿ ਇਸ ਤਰ੍ਹਾਂ ਕਹਿੰਦੇ ਆ ਕਿ ਅਸੀਂ ਪੂਰੀ ਜਿਹੜੀ ਪਾਕਿਸਤਾਨ ਆਵਾਮ ਹੈ ਨਾ, ਭੈਣ ਭਰਾਵਾਂ ਦਾ, ਅਸੀਂ ਉਹਨਾਂ ਦੇ ਕਰਜ਼ਦਾਰ ਆ, ਉਹਨਾਂ ਦੀ ਮੁਹੱਬਤ ਦਾ ਅਸੀਂ ਉਹ ਕਦੀ ਵੀ ਨਹੀਂ ਚੁਕਾ ਸਕਦੇ। ਉਹਨਾਂ ਦੀ ਮੁਹੱਬਤ, ਇੰਨੀ ਮੁਹੱਬਤ ਅਸੀਂ ਦੁਨੀਆ ਵਿੱਚ ਕਿਤੇ ਨਹੀਂ ਵੇਖੀ ਜਿੰਨੀ ਅਸੀਂ ਬਾਬੇ ਨਾਨਕ ਦੀ ਧਰਤੀ ਤੇ ਵੇਖੀ ਹੈ। ਤੇ ਮੈਂ ਇਹੋ ਹੀ ਕਹਿੰਦੀ ਆ ਕਿ ਆਓ ਰਲ ਕੇ ਅੱਜ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਤੇ ਆਪਾਂ ਸਭ ਸਾਧ ਸੰਗਤ ਨੂੰ, ਪੂਰੇ ਵਿਸ਼ਵ ਨੂੰ ਸਭ ਤੋਂ ਪਹਿਲਾਂ ਮੈਂ ਵਧਾਈਆਂ ਦਿੰਦੀ ਆ ਉਹਨਾਂ ਦੇ ਜਨਮ ਦਿਨ ਤੇ ਨਾਲ ਅਰਦਾਸ ਕਰੀਏ ਰਲ ਕੇ ਕਿ ਬਾਬਾ ਨਾਨਕ ਇਹੋ ਜਿਹੀ ਕਲਾ ਵਰਤਾਏ ਕਿ ਸਭ ਬਾਰਡਰ ਚੱਕੇ ਜਾਣ। ਇਹ ਜਿਹੜੀ ਸਰਕਾਰਾਂ ਨੇ ਮਸਲੇ ਖੜੇ ਕੀਤੇ ਨੇ, ਉਹ ਸਰਕਾਰਾਂ ਦੇ ਮਾਲਕ ਆਪ ਨੇ, ਤੇ ਉਹ ਜਿਹੜੇ ਮਸਲੇ ਖਤਮ ਕਰ ਦੇਣ ਤੇ ਸਾਨੂੰ ਇੱਕ ਕਰ ਦੇਣ, ਅਸੀਂ ਬਿਨਾਂ ਬਾਰਡਰ ਦੀਆਂ ਪਾਬੰਦੀਆਂ ਤੋਂ ਇੱਥੇ ਆ ਜਾ ਸਕੀਏ। ਸਾਡੇ ਵੱਡੇ ਵਡੇਰਿਆਂ ਦੇ ਗੁਰਦੁਆਰੇ ਨੇ, ਸਾਡੇ ਗੁਰੂਆਂ ਦੇ ਗੁਰਦੁਆਰੇ ਨੇ। ਮੈਨੂੰ ਇੱਕ ਗੱਲ ਦਾ ਬੜਾ ਦੁੱਖ ਹੈ ਕਿ ਮੈਂ ਇੰਡੀਆ ਆਈ ਸਾਂ ਆਪਣੀ ਅੰਮੀ ਨੂੰ ਨਾਲ ਲੈ ਕੇ ਆਉਣ ਲਈ, ਪਰ ਜਦੋਂ ਮੈਨੂੰ ਪਤਾ ਲੱਗਿਆ ਕਿ ਆਪਣੀ ਅੰਮੀ ਨੂੰ ਮੈਂ ਇੰਡੀਆ ਤੋਂ ਇੱਥੇ ਨਹੀਂ ਲਿਆ ਸਕਦੀ, ਤੇ ਮੈਨੂੰ ਉਸ ਦਿਨ ਮਹਿਸੂਸ ਹੋਇਆ
ਕਿ ਇਹ ਜੋ ਬਾਰਡਰ ਦੇ ਮਸਲੇ ਨੇ ਇਹ ਖਤਮ ਹੋਣੇ ਚਾਹੀਦੇ ਨੇ ਤੇ ਇਹ ਖਤਮ ਹੋਣੇ ਚਾਹੀਦੇ ਨੇ। ਮੇਰੇ ਸਾਰੇ ਜਿੱਥੇ ਜਿੱਥੇ ਵੀ ਇਹ ਪ੍ਰੋਬਲਮਾਂ ਨੇ ਸਾਰੀਆਂ ਸਰਕਾਰਾਂ ਨੂੰ ਮੇਰੀ ਬੇਨਤੀ ਹੈ ਕਿ ਰਲ ਕੇ ਇਹ ਮਸਲੇ ਖਤਮ ਕਰੋ। ਅਸੀਂ ਇੱਕ ਹਾਂ, ਸਭ ਹਿੰਦੂ ਮੁਸਲਮ ਸਿੱਖ ਈਸਾਈ ਅਸੀਂ ਸਭ ਇੱਕ ਹਾਂ, ਕਿਉਂਕਿ ਬਾਬੇ ਨਾਨਕ ਨੇ ਇੱਕ ਦਾ ਪਹਿਰਾ ਦਿੱਤਾ ਹੈ, ਬਾਬੇ ਨਾਨਕ ਨੇ ਇੱਕ ਦੀ ਆਵਾਜ਼ ਉੱਠੀ ਹੈ। ਤੇ ਇਹੋ ਹੀ ਕਹਿੰਦੀ ਆ ਕਿ ਆਓ ਰਲ ਕੇ ਅਰਦਾਸ ਕਰੀਏ, ਅਸੀਂ ਇੱਕ ਹੋਈਏ। ਤੇ ਜਿਹੜੇ ਭੈਣ ਭਰਾਵਾਂ ਨੇ ਦਰਸ਼ਨ ਨਹੀਂ ਕੀਤੇ ਉਹਨਾਂ ਨੂੰ ਬੇਨਤੀ ਹੈ ਕਿ ਜ਼ਰੂਰ ਇੱਥੇ ਆਓ। ਇੱਥੇ ਆ ਕੇ ਤੁਸੀਂ ਮਹਿਸੂਸ ਕਰ ਸਕਦੇ ਹੋ, ਸੁਣ ਕੇ ਨਹੀਂ। ਅਸੀਂ ਜਿਸ ਦਿਨ ਆਏ ਸਨ ਸਾਡੀਆਂ ਅੱਖਾਂ ਵਿੱਚ ਨੀਰ ਵਹਿੰਦਾ ਸੀ ਕਿ ਸਾਨੂੰ ਭਾਗ ਸਾਡੇ ਕਿ ਬਾਬੇ ਨਾਨਕ ਨੇ ਸਾਨੂੰ ਮੌਕਾ ਦਿੱਤਾ ਇੱਥੇ ਆਉਣ। ਵਾਹਿਗੁਰੂ ਜੀ ਕਾ ਖਾਲਸਾ। ਅਸੀਂ ਤੁਹਾਡੇ ਇਮੋਸ਼ਨ ਸਮਝ ਸਕਦੇ ਆ ਤੇ ਉਸ ਇਮੋਸ਼ਨ ਦੀ ਸਭ ਤੋਂ ਵੱਡੀ ਗੱਲ ਹੀ ਇਹ ਹੈ ਨਾਜ਼ਰੀਨ ਕਿ ਮੈਂ ਕੋਈ ਸਵਾਲ ਨਹੀਂ ਕੀਤਾ ਤੇ ਉਹਨਾਂ ਨੇ ਬੜੇ ਖੂਬਸੂਰਤ ਤਰੀਕੇ ਨਾਲ ਸਾਰਾ ਕੁਝ ਦੱਸ ਦਿੱਤਾ ਹੈਗਾ। ਤੇ ਇਹ ਤੁਹਾਡੀ ਐਕਸਾਈਟਮੈਂਟ, ਤੁਹਾਡੇ ਜਜ਼ਬਾਤ, ਤੁਹਾਡੀ ਫੀਲਿੰਗਸ ਜਿਹੜੀਆਂ ਹੈਗੀਆਂ ਉਹ ਨੇ। ਗੱਲ ਇਹ ਵੇ ਕਿ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਪਿਆਰ ਮੁਹੱਬਤ ਦੀ, ਇੱਕਪਨ ਦੀ, ਸਾਰੀ ਉਹ ਗੱਲ ਕਰ ਰਹੇ ਨੇ। ਜਿੰਨੇ ਸਿੱਖ ਭਾਈ ਜੀ ਆਏ ਨੇ, ਜਿੰਨੀਆਂ ਸਾਡੀਆਂ ਮਾਤਾ ਆਈਆਂ ਨੇ, ਜਿੰਨੀਆਂ ਸਾਡੀਆਂ ਭੈਣਾਂ ਆਈਆਂ ਨੇ, ਉਹ ਸਾਰੇ ਇਹੀ ਗੱਲ ਕਰ ਰਹੇ ਆ। ਨਫ਼ਰਤ ਵਾਲੇ ਲੋਕ ਥੋੜੇ ਨੇ, ਉਹ ਥੋੜੇ ਲੋਕ ਆ, ਬਹੁਤ ਥੋੜੇ ਲੋਕ ਆ। ਉਹ ਥੋੜੇ ਲੋਕ ਨੇ ਲੇਕਿਨ ਉਹਨਾਂ ਦਾ ਪ੍ਰੋਪੇਗੈਂਡਾ ਜਿਹੜਾ ਹੈ ਉਹ ਜ਼ਰਾ ਤੇਜ਼ ਹੈ, ਉਹ ਜ਼ਰਾ ਸਖਤ ਹੈ। ਅਸੀਂ ਅੱਖ ਖੋਲੀਏ ਪਾਕਿਸਤਾਨ 'ਚ ਲੇਕਿਨ ਸਾਡੇ ਵੜ ਕੇ ਗੱਲਾਂ ਕਰਦੇ ਆ ਅੰਮ੍ਰਿਤਸਰ ਦੀਆਂ, ਲੁਧਿਆਣੇ ਦੀਆਂ, ਠੀਕ ਹੈ, ਪਟਿਆਲਾ ਦੀਆਂ। ਉਹ ਆਪਣੀ ਧਰਤੀ ਦੀਆਂ ਗੱਲਾਂ ਕਰਦੇ ਨੇ। ਲੈਣ ਲੱਗ ਗਈ ਕੋਈ ਮਸਲਾ ਨਹੀਂ, ਲੇਕਿਨ ਉਸ ਲਾਈਨ ਨੂੰ ਇੰਨਾ ਕੁ ਨਰਮ ਕਰ ਦੇਣਾ ਚਾਹੀਦਾ ਕਿ ਉਹਦੀ ਵਕਤ ਖਤਮ ਹੋ ਜਾਏ, ਉਹ ਲੱਗੀ ਰਵੇ। ਅਸੀਂ ਇਹਨੂੰ ਮਨਾ ਨਹੀਂ ਕਰ ਰਹੇ। ਮੈਨੂੰ ਹੁਣ ਤੁਸੀਂ ਇਹ ਦੱਸੋ ਕਿ ਪਾਕਿਸਤਾਨ ਦੇ ਲੋਕਾਂ ਦੇ ਬਾਰੇ 'ਚ ਤੁਹਾਡੇ ਕੀ ਵਿਊਜ਼ ਨੇ? ਉਹਨਾਂ ਨੂੰ ਮਿਲ ਵੀ ਰਹੇ ਹੋ, ਫਿਰੇ ਤੁਰੇ ਵੀ ਹੋ, ਉਹਨਾਂ ਦੇ ਬਾਰੇ 'ਚ ਕੀ ਵਿਊਜ਼ ਨੇ ਤੁਹਾਡੇ? ਮਤਲਬ ਕਿ ਇਹ ਕਹਿਣ ਨੂੰ ਇਹ ਪਾਕਿਸਤਾਨ ਦੇ ਲੋਕ ਨੇ, ਸਾਨੂੰ ਕੋਈ ਫਰਕ ਨਹੀਂ ਲੱਗਦਾ। ਇਹ ਇੱਕ ਗੱਲ ਸਮਝਾਉਣ ਵਾਸਤੇ ਸ਼ਬਦ ਯੂਜ਼ ਕੀਤਾ ਜਾਂਦਾ ਹੈ, ਪਰ ਉਹ ਸਾਡੇ ਆਪਣੇ ਨੇ। ਅਸੀਂ ਹੋਟਲ 'ਚ ਰੁਕੇ ਹੋਏ ਆ, ਮਤਲਬ ਕਿ ਇੰਨਾ ਕੁ ਪਿਆਰ ਨੇ ਇੱਥੇ ਲੋਕਲ ਪਬਲਿਕ ਨਾਲ ਵੀ ਮਿਲਦੇ ਆ। ਮਤਲਬ ਕਿ ਜਦੋਂ ਉਹ ਕਹਿੰਦੇ ਆ ਨਾ ਉਹਨਾਂ ਨੂੰ ਅਸੀਂ ਇੰਡੀਆ ਤੋਂ ਆਏ ਆ, ਇੰਡੀਆ ਤੋਂ ਹੀ ਆ ਨਾ, ਭਾਵੇਂ ਯੂਕੇ 'ਚ ਰਹਿੰਦੇ ਆ, ਉਹ ਸਾਡੇ ਨਾਲ ਫੋਟੋ ਕਰਾਉਂਦੇ ਨੇ। ਉਹਨਾਂ ਨੂੰ ਇੰਨਾ ਆਪਣਾਪਨ ਫੀਲ ਹੁੰਦਾ ਹੈ, ਇੰਨੀ ਮੁਹੱਬਤ ਦਿੰਦੇ ਨੇ। ਮਤਲਬ ਕਿ ਸਾਨੂੰ ਮਹਿਸੂਸ ਨਹੀਂ ਹੁੰਦਾ ਕਿ ਅਸੀਂ ਇੱਥੇ ਪਾਕਿਸਤਾਨ 'ਚ ਆਏ ਆ। ਸਾਨੂੰ ਇਹ ਲੱਗਦਾ ਕਿ ਇਹ ਵੀ ਹਿੰਦੁਸਤਾਨ ਹੈ, ਇਹ ਵੀ ਭਾਰਤ ਹੈ ਤੇ ਉਹ ਵੀ ਪਾਕਿਸਤਾਨ ਹੈ। ਇਹ ਇੱਕ ਹੈ, ਇਹ ਕਹਿਣ ਦੀ ਗੱਲ ਹੈ ਤੇ ਇਹ ਇੱਕ ਹੈ ਤੇ ਇੱਕ ਹੀ ਰਵਾਂਗੇ। ਜਿਹੜੇ ਇਸ ਕੰਟਰੋਵਰਸੀ ਨੂੰ ਜਾਂ ਇਸ ਮੁਤਨਾਜ਼ਾ ਤਰੀਕੇ ਨੂੰ ਜਿਹੜੇ ਉਜਾਗਰ ਕਰਦੇ ਨੇ, ਕਿਉਂਕਿ ਮੈਨੂੰ ਤੁਹਾਡੇ ਨਾਲ ਗੱਲ ਕਰਕੇ ਬਹੁਤ ਚੰਗਾ ਲੱਗਾ। ਮੈਂ ਗੱਲ ਨੂੰ ਹੋਰ ਵਧਾਵਾਂਗਾ, ਥੋੜਾ ਹੋਰ ਗੱਲ ਅਸੀਂ ਵਧਾਵਾਂਗੇ ਇਹਦੇ ਉੱਤੇ ਕਿ ਜਿਹੜੇ ਸਾਨੂੰ ਕਹਿੰਦੇ ਨੇ ਦੁਸ਼ਮਣ ਦੇਸ਼, ਜਿਹੜੇ ਕਹਿੰਦੇ ਨੇ ਪਾਕਿਸਤਾਨ ਤੇ ਇੰਡੀਆ ਦਾ ਕ੍ਰਿਕਟ ਮੈਚ ਲੱਗਾ ਹੋਇਆ ਤੇ ਜੰਗ ਦਾ ਮਾਹੌਲ ਬਣਾ ਦਿੰਦੇ ਨੇ। ਤੇ ਦੋ ਰਵਾਇਤੀ ਹਰੀਫ ਤੇ ਪੁਰਾਣੇ ਹਰੀਫ, ਉਰਦੂ ਦੇ ਵਿੱਚ ਕਹਿੰਦੇ ਨੇ ਦੋ ਰਵਾਇਤੀ ਹਰੀਫ, ਦੋ ਪੁਰਾਣੇ ਦੁਸ਼ਮਣ। ਕਿਸ ਤਰ੍ਹਾਂ ਪੁਰਾਣੇ ਦੁਸ਼ਮਣ? ਅਸੀਂ 72 ਸਾਲ 74 ਸਾਲ ਸਾਨੂੰ ਹੋਏ ਨੇ। 74 75 ਸਾਲਾਂ 'ਚ ਦੋ ਭਰਾ ਵੀ ਲੜੇ ਹੋਣ ਤੇ ਉਹ ਵੀ ਸੁਲ੍ਹਾ ਕਰ ਲੈਂਦੇ ਨੇ, ਠੀਕ ਹੈ, ਕੋਈ ਔਖੀ ਗੱਲ ਨਹੀਂ ਹੈਗੀ। ਅਗਰ ਸ਼ਮਾਲੀ ਕੋਰੀਆ ਜਨੂਬੀ ਕੋਰੀਆ ਬਾਰਡਰ ਨੂੰ ਨਰਮ ਕਰ ਸਕਦਾ ਹੈ, ਅਗਰ ਉਹ ਦੋਸਤੀ ਕਰ ਸਕਦੇ ਆ, ਜੈਪਨੀਜ਼ ਜਿਹੜੇ ਉਹ ਅਮਰੀਕਾ ਦੇ ਨਾਲ ਦੋਸਤੀ ਕਰ ਸਕਦੇ ਆ, ਤੇ ਅਸੀਂ ਕਿਉਂ ਨਹੀਂ? ਮੈਂ ਇਹ ਕਹਾਂਗੀ ਕਿ ਕੀ ਪ੍ਰੋਪੇਗੈਂਡਾ ਗੁਰੂ ਨਾਨਕ ਦੇਵ ਜੀ ਦੇ ਟਾਈਮ ਨਹੀਂ ਸੀ ਹੋਇਆ? ਉਹਨਾਂ ਨੇ ਹਾਂ ਦਾ ਨਾਰਾ ਮਾਰਿਆ ਸੀ, ਐਤੀ ਮਾਰ ਪਈ ਕਲਿਆਣੇ ਤਾਂ ਕਿ ਦਰਦ ਨਾ ਆਇਆ। ਉਸ ਟਾਈਮ ਵੀ ਪ੍ਰੋਪੇਗੈਂਡਾ ਹੁੰਦਾ ਸੀ। ਪਰ ਸਾਨੂੰ ਬਾਬੇ ਨਾਨਕ ਦੀ ਬਾਣੀ ਨਾਲ ਜੁੜ ਕੇ ਕੋਈ ਵੀ ਮਜ਼ਹਬ ਦਾ ਹੋਵੇ, ਕੋਈ ਵੀ ਮਜ਼ਹਬੀ ਬੰਦਾ ਹੈ ਨਾ, ਉਹ ਇਸ ਤਰ੍ਹਾਂ ਨਹੀਂ ਫੈਲਾਉਂਦਾ। ਜਿਹੜਾ ਮਜ਼ਹਬੀ ਸੱਚਾ ਮਜ਼ਹਬੀ ਬੰਦਾ ਹੈ ਨਾ, ਉਹ ਕਦੀ ਇਸ ਤਰ੍ਹਾਂ ਦੀ ਗੱਲ ਹੀ ਨਹੀਂ ਕਰਦਾ ਹੈਗਾ। ਤੇ ਜਿਹੜਾ ਬੰਦਾ ਮਜ਼ਹਬੀ ਨਹੀਂ ਨਾ, ਜਿਹੜਾ ਬਾਬੇ ਨਾਨਕ ਦੀ ਬਾਣੀ ਤੋਂ ਦੂਰ ਹੈ, ਚਾਹੇ ਉਹ ਹਿੰਦੂਇਜ਼ਮ ਦਾ ਹੋਵੇ, ਚਾਹੇ ਮੁਸਲਮ ਦਾ ਹੋਵੇ, ਚਾਹੇ ਕ੍ਰਿਸਚਨਿਟੀ ਦਾ ਹੋਵੇ, ਜਿਹੜਾ ਬੰਦਾ ਗੁਰੂ ਤੋਂ ਦੂਰ ਹੈ, ਆਪਣੇ ਪਰਮਾਤਮਾ ਤੋਂ ਦੂਰ ਹੈ, ਉਹ ਹੀ ਇਹੋ ਜਿਹੇ ਪ੍ਰੋਪੇਗੈਂਡਾ ਫੈਲਾਉਂਦਾ ਤੇ ਉਹ ਬੰਦਾ ਧਰਮੀ ਨਹੀਂ ਹੋ ਸਕਦਾ। ਤੇ ਧਰਮੀ ਬੰਦੇ ਤੋਂ ਕੋਈ ਉਮੀਦ ਨਹੀਂ ਕੀਤੀ ਸਕਦੀ। ਜਿਹੜਾ ਆਪਣਾ ਧਰਮ ਦਾ ਨਹੀਂ ਹੈਗਾ ਉਹ ਕਿਸੇ ਦਾ ਨਹੀਂ ਹੈਗਾ। ਇਹ ਬਾਬੇ ਨਾਨਕ ਦੀ ਬਾਣੀ ਨੇ ਵੀ ਹੋਕਾ ਦਿੱਤਾ ਹੈ। ਤੇ ਸਾਰੇ ਧਰਮਾਂ ਦੀ ਜਿਹੜੀ ਗੱਲ ਹੈ, ਉਹ ਸਾਰੇ ਧਰਮਾਂ ਦਾ ਜਿਹੜਾ ਇਮਾਨ ਹੈ ਨਾ, ਉਹ ਇਹ ਹੀ ਹੋਕਾ ਦਿੰਦਾ ਹੈ। ਤੇ ਬਾਕੀ ਰਹੀਏ ਗੱਲ, ਇਸ ਤਰ੍ਹਾਂ ਨਹੀਂ ਕਹਿ ਸਕਦੇ ਅਸੀਂ ਕਿ ਉਦੋਂ ਨਹੀਂ ਸੀ ਇਦਾਂ ਹੁੰਦਾ। ਗੁਰੂ ਗੋਬਿੰਦ ਸਿੰਘ ਜੀ ਦੇ ਟਾਈਮ ਤੇ ਹੋਇਆ, ਗੁਰੂ ਨਾਨਕ ਦੇਵ ਜੀ ਦੇ ਟਾਈਮ ਤੇ ਹੋਇਆ। ਸਾਰੇ ਸਾਡੇ ਛੋਟੇ ਸਾਹਿਬਜ਼ਾਦੇ ਨੀਹਾਂ 'ਚ ਚਿਣਾਏ ਗਏ। ਸਾਡੇ ਗੁਰੂ ਗੋਬਿੰਦ ਸਿੰਘ ਨੇ ਸਾਰਾ ਵੰਸ਼ ਵਾਰਿਆ। ਉਸ ਤਰ੍ਹਾਂ ਵੀ ਇਸ ਤਰ੍ਹਾਂ ਹੀ ਹੁੰਦਾ ਸੀ। ਪਰ ਧਰਮੀ ਲੋਕੀ ਜਿਹੜੇ ਨੇ ਚੰਗੀਆਂ ਗੱਲਾਂ ਨੂੰ ਅੱਗੇ ਲੈ ਕੇ ਜਾਂਦੇ ਨੇ ਤੇ ਹਮੇਸ਼ਾ ਜਿਹੜੀ ਹੈ ਜਿੱਤ ਜਿਹੜੀ ਹੈ ਉਹ ਅੱਛਾਈ ਦੀ ਹੁੰਦੀ ਹੈ ਤੇ ਬੁਰਾਈ ਦੇ ਉੱਤੇ ਜਿਹੜੀ ਜਿੱਤ ਹਮੇਸ਼ਾ ਭਾਰੀ ਹੁੰਦੀ ਹੈ ਤੇ ਹੋ ਕੇ ਰਹੇਗੀ। ਤੇ ਇਹੀ ਹੈ ਮੇਰਾ ਬਸ ਅੱਜ ਦਾ ਕਿ ਆਓ ਰਲ ਕੇ ਇਕੱਠੇ ਰਹੀਏ, ਮਨਾਂ ਵਿੱਚ ਮੈਲ ਨਾ ਰੱਖੀਏ
ਪਰਮਾਤਮਾ ਨੂੰ ਅਸੀਂ ਮਸਜਿਦਾਂ ਗੁਰਦੁਆਰਿਆਂ 'ਚ ਮੱਥੇ ਟੇਕਣ ਦਾ ਕੀ ਫਾਇਦਾ ਜੇ ਅਸੀਂ ਅੰਦਰੋਂ ਇੱਕ ਨਹੀਂ ਸਪਿਰਚੁਅਲ ਨਹੀਂ। ਸਾਨੂੰ ਸਪਿਰਚੁਅਲ ਹੋਣਾ ਪਹਿਲਾਂ ਜ਼ਰੂਰੀ ਹੈ, ਧਰਮ ਤੋਂ ਪਹਿਲਾਂ ਸਪਿਰਚੁਅਲ ਹੋਣਾ ਜ਼ਰੂਰੀ ਹੈ। ਜੇ ਅਸੀਂ ਰੂਹ ਦੀ ਗੱਲ ਨਹੀਂ ਕਰ ਸਕਦੇ, ਆਪਣੀ ਰੂਹ ਦੀ ਆਵਾਜ਼ ਨਹੀਂ ਸੁਣ ਸਕਦੇ ਹੈਗੇ ਤੇ ਅਸੀਂ ਧਰਮੀ ਹੋ ਹੀ ਨਹੀਂ ਸਕਦੇ ਹੈਗੇ। ਸਾਡਾ ਬਾਣਾ ਜ਼ਰੂਰ ਧਰਮੀ ਹੋ ਸਕਦਾ ਹੈ, ਪਰ ਸਾਨੂੰ ਬਾਣੀ ਨਾਲ ਪਹਿਲਾਂ ਜੁੜਨਾ ਚਾਹੀਦਾ, ਆਪਣੇ ਅਕਾਲ ਪੁਰਖ ਨਾਲ ਪਹਿਲਾਂ ਜੁੜਨਾ ਚਾਹੀਦਾ। ਕਿਸੇ ਵੀ ਮਜ਼ਹਬ ਦੇ ਹੋਵੋ ਤੁਸੀਂ, ਪਹਿਲਾਂ ਤੁਹਾਨੂੰ ਸਪਿਰਚੁਅਲ ਬਣਨਾ ਚਾਹੀਦਾ ਹੈ ਤੇ ਫਿਰ ਤੁਹਾਨੂੰ ਬਾਹਰੀ ਤੌਰ ਤੇ ਆਪਾਂ ਜਿਹੜਾ ਸੰਗਤ ਨੂੰ ਉਹ ਵਿਖਾ ਸਕਦੇ ਹਾਂ। ਪਰ ਇਹ ਵੀ ਸੱਚ ਹੈ ਕਿ ਵੇਖਣ ਨੂੰ ਇਹੀ ਮਿਲਦਾ ਹੈ ਕਿ ਜੋ ਬਾਹਰੋਂ ਦਿਸਦੇ ਨੇ ਉਹ ਅੰਦਰੋਂ ਕੁਝ ਹੋਰ ਹੁੰਦੇ ਨੇ। ਜਿਹੜੇ ਰੱਬ ਦੇ ਬੰਦੇ ਨੇ ਨਾ, ਉਹਨਾਂ ਨੂੰ ਰੱਬ ਦੀ ਗੱਲ ਕਰਨ ਦੀ ਲੋੜ ਨਹੀਂ ਹੁੰਦੀ ਹੈਗੀ। ਤੁਹਾਨੂੰ ਉਹਨਾਂ ਦੇ ਔਰੇ ਤੋਂ, ਉਹਨਾਂ ਦੇ ਚਿਹਰੇ ਤੋਂ ਪਤਾ ਲੱਗ ਜਾਂਦਾ ਹੈ ਕਿ ਇਹ ਜਿਹੜੇ ਨੇ ਇਹ ਰੱਬੀ ਨੂਰ ਹੈ, ਰੱਬੀ ਬੰਦੇ ਨੇ। ਬਹੁਤ ਸ਼ੁਕਰੀਆ, ਬਹੁਤ ਜ਼ਿਆਦਾ ਸ਼ੁਕਰੀਆ ਨਾਜ਼ਰੀਨ। ਇਹੀ ਅੱਜ ਦੀ ਪੰਚ ਲਾਈਨ ਆ ਕਿ ਜਿਹੜੇ ਰੱਬ ਦੇ ਬੰਦੇ ਹੁੰਦੇ ਨੇ ਉਹਨਾਂ ਨੂੰ ਲੱਭਣਾ ਨਹੀਂ ਪੈਂਦਾ ਹੈਗਾ, ਉਹਨਾਂ ਦੇ ਚਿਹਰੇ, ਉਹਨਾਂ ਦੀ ਸ਼ਕਲਾਂ ਸਭ ਕੁਝ ਦੱਸ ਦਿੰਦੀਆਂ, ਸਾਹਮਣੇ ਆ ਜਾਂਦੀਆਂ। ਸਾਨੂੰ ਵੀ ਜਿਹੜੀਆਂ ਹੈਗੀਆਂ ਉਹ ਧਾਰਮਿਕ ਜਿਹੜੀਆਂ ਗੱਲਾਂ ਹੈਗੀਆਂ ਉਹਦੇ ਵਿੱਚੋਂ ਉਹੀ ਗੱਲ ਫੜਨੀ ਚਾਹੀਦੀ ਹੈ ਜਿਹੜਾ ਬਾਬੇ ਦੇ ਨਾਲ, ਰੱਬ ਦੇ ਨਾਲ ਜੋੜੇ। ਉਸ ਤੋਂ ਇਲਾਵਾ ਕਿਸੇ ਗੱਲ ਤੇ ਸਾਨੂੰ ਕੰਨ ਨਹੀਂ ਧਰਨੇ ਚਾਹੀਦੇ। ਵੇਖਦੇ ਰਹੋ ਇੰਡੋਜ਼ ਟੀਵੀ ਆਸਟ੍ਰੇਲੀਆ।